ਕਿਰਤੀ ਕਿਸਾਨ ਯੂਨੀਅਨ ਵੀ ਤੇ ਇੱਕ ਉਗਰਾਹਾਂ ਜਿਹਨੂੰ ਉੱਲੂ ਰਾਹਾਂ ਕਹਿੰਦੇ ਨੇ ਕਿ ਵੀ ਉਹ ਜਿਹੜਾ ਉਦੋਂ ਵੀ ਐਵੇਂ ਹੀ ਬੇਥਵੀਆਂ ਮਾਰ। ਹੁਣ ਇਹਨਾਂ ਨੇ ਯੂਨਾਈਟਿਡ ਰੈਜ਼ੋਲੂਸ਼ਨ ਕੀਤਾ ਕਿ ਜੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਹਮਾਇਤ ਕਰਦੇ ਹਾਂ, ਉਹਨਾਂ 'ਚ ਆ ਕੇ ਖਲੋਤੇ ਵੀ ਨੇ। ਕਿਰਤੀ ਕਿਸਾਨ ਯੂਨੀਅਨ ਇਹ ਹੈ ਜਿਨ੍ਹਾਂ ਦੇ 3 ਪ੍ਰੈਜ਼ੀਡੈਂਟ ਡਿਊਰਿੰਗ ਦਾ ਖਾਲਿਸਤਾਨ, ਜਦੋਂ ਕਿ 84 ਤੋਂ 94 ਤੱਕ ਹਥਿਆਰਬੰਦ ਸੰਘਰਸ਼ ਚੱਲ ਰਹੀ ਸੀ, ਸਰਕਾਰ ਦੀ ਪੱਖ ਤੋਂ ਆ ਕੇ ਸਿੰਘਾਂ ਦੇ ਵਿੱਚ ਵੱਜਦੇ ਸੀ। 3 ਪ੍ਰਧਾਨ ਇਹਨਾਂ ਦੇ ਮਾਰੇ ਹੋਏ ਨੇ ਉਸ ਪੀਰੀਅਡ 'ਚ, ਮਤਲਬ ਜਿਨ੍ਹਾਂ ਨੂੰ ਸਜ਼ਾ ਯਾਫਤਾ ਕੀਤਾ ਹੋਇਆ। The protests over the release of Bandi Singhs escalating, कि मतलब उन्होंने हमायत मिल रही है। Security agencies are worried over farmer union lending support to pro-Khalistan radicals spearheading the protests. The first to send its members for the ongoing protest on the Chandigarh-Punjab border was the Kirti Kisan Union, which has suffered the most at the hands of Khalistanis, with 3 of its presidents shot dead during the days of militancy. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕੌਮੀ ਇਨਸਾਫ ਮੋਰਚੇ ਦੇ ਹਵਾਲੇ ਨਾਲ, ਜਿਹੜਾ ਕਿ ਮੋਹਾਲੀ ਵਿੱਚ ਲੱਗਾ ਹੋਇਆ ਹੈ ਔਰ ਦਿਨੋਂ ਦਿਨ ਜ਼ੋਰ ਫੜ ਰਿਹਾ ਹੈ। ਸੋ ਖੱਬੇ ਪੱਖੀ ਕਿਸਾਨ ਜਥੇਬੰਦੀਆਂ ਨੇ ਵੀ ਇਸ ਮੋਰਚੇ ਦੀ ਹਮਾਇਤ ਕੀਤੀ ਹੈ ਔਰ ਭਾਰਤੀ ਏਜੰਸੀਆਂ ਘਬਰਾਹਟ ਵਿੱਚ ਹਨ ਅਤੇ ਇਸ ਨੂੰ ਖਾਲਿਸਤਾਨ ਨਾਲ ਜੋੜ ਕੇ ਦੇਖ ਰਹੀਆਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਜਿਹੜੇ ਸਾਡੇ ਵੀਰ ਭੈਣਾਂ ਫੇਸਬੁੱਕ ਤੇ ਜੁੜਦੇ ਨੇ ਲਾਈਵ 'ਚ, ਉਹਨਾਂ ਨੂੰ ਵੀ ਐਕਨੋਲੇਜ ਕਰਦੇ ਹਾਂ। ਅੱਛਾ। ਸਾਡੇ ਵੀਰ ਜਗਤਾਰ ਸਿੰਘ ਜਿਹੜੇ ਕਿ ਮੈਲਬਰਨ ਦੀ ਘਟਨਾ ਨੂੰ ਵੀ ਬਿਆਨ ਰਹੇ ਨੇ, ਤੇ ਉਹਨਾਂ ਨੇ ਕਿਹਾ ਕਿ ਜੇ ਹੋ ਸਕਦਾ ਹੈ ਤਾਂ ਮੇਰਾ ਕਮੈਂਟ ਐਡ ਕਰਿਓ। ਮੈਂ ਆਸਟ੍ਰੇਲੀਆ ਮੈਲਬਰਨ ਤੋਂ ਜਦੋਂ ਅਸੀਂ ਰੈਫਰੈਂਡਮ ਕਰਵਾਏ ਤਾਂ ਜਦੋਂ ਵੋਟ ਕਰ ਰਹੇ ਸੀ, ਉਦੋਂ ਇਹਨਾਂ ਦੀਆਂ ਕੁਝ ਔਰਤਾਂ ਵੀ ਸਾਡੇ ਨਾਲ ਆਰਗੂਮੈਂਟ ਕਰਦੀਆਂ ਸੀ ਤੇ ਅਸੀਂ ਲੌਜਿਕ ਨਾਲ ਜਵਾਬ ਦਿੰਦੇ ਰਹੇ। ਤੇ ਜਿਹੜੀ ਨੈਕਸਟ ਰਹੇ ਫਿਰ ਵੋਟਿੰਗ ਹੋਏ, ਤਾਂ ਕਿ ਵੋਟਿੰਗ ਹੋਏ। ਪਲੀਜ਼ ਸਾਰੇ ਵੀਰਾਂ ਭੈਣਾਂ ਨੂੰ ਜਵਾਬ ਦੇਣਾ ਆਉਣਾ ਚਾਹੀਦਾ ਹੈ। ਬਾਅਦ ਵਿੱਚ ਇਹ ਸਾਥੋਂ ਜੁੱਤੀਆਂ ਖਾ ਕੇ ਹੀ ਘਰ ਗਏ ਸੀ। ਇਹ ਵੈਸੇ ਬਿਲਕੁਲ ਠੀਕ ਕਿਹਾ ਜਗਤਾਰ ਸਿੰਘ ਜੀ ਨੇ ਕਿ ਵੀ ਸਾਨੂੰ ਆਰਗੂਮੈਂਟ ਦੇ ਨਾਲ ਵੀ, ਛਿੱਤਰ ਤਾਂ ਲਾਸਟ ਰਿਜ਼ੋਰਟ ਜਿਹੜਾ ਹੁੰਦਾ ਹੈ, ਲਾਸਟ ਟ੍ਰੀਟਮੈਂਟ ਹੁੰਦੀ ਹੈ। ਔਰ ਇਸੇ ਤਰ੍ਹਾਂ ਸਾਡੇ ਵੀਰ ਕੈਕ ਜਿਲ ਖਾਲਿਸਤਾਨ ਜ਼ਿੰਦਾਬਾਦ, ਔਰ ਇਹ ਉਹਨਾਂ ਨੇ ਜਗਤਾਰ ਸਿੰਘ ਨੂੰ ਲਿਖਿਆ ਕਿ ਗੁਰੂ ਸਾਹਿਬ ਨੇ ਸਾਡੇ ਤੋਂ ਚੰਗੀ ਸੇਵਾ ਲਈ ਹੈ। ਔਰ ਸਿੰਘ ਹਰਮਿੰਦਰ ਔਰ ਸਰ ਭੁਪਿੰਦਰ ਸਿੰਘ ਮੁਹੰਮਦ ਜਾਵੇਦ, ਉਹ ਕਹਿੰਦੇ ਨੇ ਨੋ ਹਿੰਦੂ ਨੋ ਹਿੰਦੁਸਤਾਨ, ਓਨਲੀ ਖਾਲਿਸਤਾਨ। ਔਰ ਜਸਪੀਰ ਸਿੰਘ ਕਹਿੰਦੇ ਨੇ ਕਿ ਨਾਓ ਮੋਦੀ ਅਫਰੇਡ ਫਰਮ BBC ਚਾਈਨਾ ਐਂਡ ਰੈਫਰੈਂਡਮ ਖਾਲਿਸਤਾਨ। ਸਾਰੇ ਵੀਰਾਂ ਭੈਣਾਂ ਦਾ ਬਹੁਤ ਬਹੁਤ ਸ਼ੁਕਰੀਆ। ਅੱਛਾ। ਗੱਲ ਬਹੁਤ ਵਾਰ ਜਦੋਂ ਅਸੀਂ ਕਦੇ ਗੁਰੂ ਹਰਗੋਬਿੰਦ ਸਾਹਿਬ, ਜਿਨ੍ਹਾਂ ਨੂੰ ਗਵਾਲੀਅਰ ਦੇ ਕਿਲ੍ਹੇ 'ਚ ਲਗਭਗ 2.5 ਵਰ੍ਹੇ ਵੇਲੇ ਦੇ ਹਾਕਮ ਜਹਾਂਗੀਰ ਨੇ ਜਿਹੜਾ ਉਹ ਚੰਦੂ ਔਰ ਜੋ ਉਸ ਵੇਲੇ ਦੇ ਇਹਨਾਂ ਦੇ ਹਿੰਦੂ ਤਵੀ ਜਾਂ ਉਸ ਵੇਲੇ ਦੇ ਬ੍ਰਾਹਮਣਵਾਦੀ ਸੀ, ਉਹਨਾਂ ਦੀਆਂ ਸ਼ਿਕਾਇਤਾਂ, ਰਿਪੋਰਟਾਂ ਜਾਂ ਗੁੰਮਰਾਹ ਕੁਨ ਸਾਰੇ ਲਾਈਨ ਦੇ ਥੱਲੇ ਜਿਹੜਾ ਉਹ ਲਾਈਨ ਲਈ ਹੋਈ ਸੀ ਹਾਰਡ। ਪਰ ਅਸੀਂ ਦੇਖਦੇ ਹਾਂ ਕਿ ਜਦੋਂ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਦੀ ਅਗਵਾਈ ਦੇ ਵਿੱਚ ਜੇ ਇਹ ਕਹਿਣਾ ਹੋਏ ਵੀ ਉਸ ਖਿੱਤੇ 'ਚ ਸ਼ਾਂਤਮਈ ਰੋਸ ਪ੍ਰੋਟੈਸਟ ਦੀ ਲਾਈਨ ਸਿੱਖ ਜਿਹੜੇ ਨੇ ਉਹ ਅਕਾਲ ਤਖਤ ਸਾਹਿਬ ਤੋਂ ਅਰਦਾਸਾਂ ਕਰਕੇ ਤੁਰਦੇ, ਸ਼ਬਦ ਪੜ੍ਹਦੇ ਆ, ਸਾਰੇ ਇਲਾਕੇ 'ਚੋਂ ਗਵਾਲੀਅਰ ਤੱਕ ਪਹੁੰਚਦੇ, ਉਹਦੇ ਗਵਾਲੀਅਰ ਦੇ ਕਿਲ੍ਹੇ ਦੀ ਕੰਧ ਨਾਲ ਜਿਹੜਾ ਹੈ ਉਹ ਕੰਧ ਅੱਗੇ ਸਿਰ ਝੁਕਾ ਕੇ ਉਵੇਂ ਹੀ ਬਾਣੀ ਪੜ੍ਹਦੇ ਵਾਪਸ ਆ ਜਾਂਦੇ। ਤੇ ਇਵੇਂ ਹੀ ਸੀ ਕਿ ਜਹਾਂਗੀਰ ਨੂੰ ਇਹ ਜਾਪਦਾ ਸੀ ਕਿ ਵੀ ਸਿੱਖ ਮੇਰੀ ਛਾਤੀ ਤੇ ਚੜ੍ਹੇ ਹੋਏ ਨੇ। ਔਰ ਇਹ ਗੱਲ ਜਿਹੜਾ ਵੀ ਜ਼ੁਲਮ ਕਰਦਾ ਹੈ ਕਿਸੇ ਵੀ ਹਵਾਲੇ ਨਾਲ, ਔਰ ਈਵਨ ਇੰਦਰਾ ਗਾਂਧੀ ਜਿਹਨੇ ਮਰਨ ਤੋਂ ਪਹਿਲਾਂ ਆਪਣੇ ਇੱਕ ਦੋਸਤ, ਜਿਹੜੀ ਉਹਦੀ ਸਹੇਲੀ ਸੀ, ਉਹਨੂੰ ਇੰਟਰਵਿਊ ਦਿੱਤਾ, ਜਿਹੜੀ ਉਹਦੀ ਕਿਤਾਬ ਵੀ ਛਪੀ, ਤੇ ਉਹਨੇ ਕਿਹਾ ਵੀ ਮੈਨੂੰ ਨਾਈਟਮੇਅਰਸ ਆਉਂਦੇ ਨੇ ਤੇ ਮੈਨੂੰ ਇਹ ਲੱਗਦਾ ਵੀ ਕੋਈ ਦਾੜੀ ਵਾਲਾ ਬੰਦਾ ਜਿਹੜਾ ਮੇਰੀ ਛਾਤੀ ਤੇ ਚੜ੍ਹਿਆ ਹੋਇਆ, ਮੈਂ ਉੱਠ ਕੇ ਬਹਿ ਜਾਂਦੀ। ਸੋ ਇਹ ਜੂਨ ਤੋਂ 31 ਅਕਤੂਬਰ ਤੱਕ ਇਹ ਜਿਹੜਾ ਛਾਤੀ ਤੇ ਚੜ੍ਹ ਕੇ ਜਿਹੜਾ ਮੌਤ ਨਜ਼ਰ ਆਣੀ, ਉਹ ਜਹਾਂਗੀਰ ਨੂੰ ਵੀ ਸੀ। ਔਰ ਇਵੈਂਚੁਅਲੀ ਸਾਈਂ ਮੀਆਂ ਮੀਰ ਰਾਹੀਂ ਜਦੋਂ ਇਹ ਗੱਲ ਨੂਰ ਜਹਾਂ ਉਹਨੇ ਉਸ ਦੀ ਇਸ ਕਿਸਮ ਦੀ ਹਾਲਤ ਜਹਾਂਗੀਰ ਦੀ ਘਬਰਾਹਟ ਦੀ ਦੱਸੀ, ਤੇ ਸਾਈਂ ਮੀਆਂ ਮੀਰ ਉਹਨਾਂ ਨੇ ਵਿਚੋਲਗੀ ਕੀਤੀ। ਉਹ ਤਾਂ ਗੁਰੂ ਘਰ ਨਾਲ ਜੁੜੇ ਹੋਏ ਸੀ, ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਉਹਨਾਂ ਤੋਂ ਰਖਵਾਇਆ ਸੀ। ਉਹਨਾਂ ਨੇ ਕਿਹਾ ਵੀ
ਬਾਦਸ਼ਾਹ ਗਲਤ ਹੱਥਾਂ 'ਚ ਖੇਡ ਰਿਹਾ ਹੈ। ਫਕੀਰ ਸਾਈਂ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਗਵਾਲੀਅਰ 'ਚ ਕੈਦ ਕੀਤਾ ਹੋਇਆ, ਔਰ ਇਹਨਾਂ ਨੂੰ ਜਿਹੜਾ ਹੈ ਉਹ ਜਦੋਂ ਤੱਕ ਨਹੀਂ ਛੱਡੇਗਾ, ਔਰ ਅਸੀਂ ਵਾਕਿਫ ਹੈ ਕਿ ਉਹਨਾਂ ਨੇ ਇਹੀ ਨਹੀਂ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਰਿਲੀਜ਼ ਕੀਤਾ। 52 ਜਿਹੜੇ ਹੋਰ ਪੋਲੀਟੀਕਲ ਡਿਸੀਡੈਂਟ ਸੀ, ਗੁਰੂ ਸਾਹਿਬ ਨੇ ਪ੍ਰੀ ਕੰਡੀਸ਼ਨ ਰੱਖੀ ਕਿ ਬਈ ਇਹਨਾਂ ਨੂੰ ਛੱਡੋ, ਮੈਂ ਫੇਰ ਬਾਹਰ ਆਵਾਂਗਾ। ਹੁਣ ਇਹ ਹਰ ਵੇਲੇ ਦੀ ਹਕੂਮਤ ਜਿਹਨੂੰ ਇਹ ਲੱਗਦਾ ਵੀ ਉਹਨੇ ਸਿੱਖਾਂ ਨੂੰ ਦਬਾਣਾ ਹੈ, ਔਰ ਦਬਾਉਣ ਦੇ ਲਈ ਉਹ ਕੋਈ ਜਿਹੜਾ ਉਹ ਹਰਬਾ ਬਾਕੀ ਨਹੀਂ ਛੱਡਦੇ, ਫਿਰ ਡਰੀ ਵੀ ਜਾਂਦੇ ਨੇ। ਹੁਣ ਕੌਮੀ ਇਨਸਾਫ ਮੋਰਚਾ 7 ਜਨਵਰੀ ਤੋਂ ਸ਼ੁਰੂ ਹੋਇਆ, ਅਜੇ 1 ਮਹੀਨਾ 7 ਦਿਨ ਹੋਏ ਨੇ, ਔਰ ਇਹ ਹੈ ਕਿ ਵੀ ਵਕਤ ਪਿਆ ਹੋਇਆ। ਕੱਲੀ ਪੰਜਾਬ ਜਾਂ ਦਿੱਲੀ ਦੀ ਹਕੂਮਤ, ਏਜੰਸੀਆਂ ਦਿਨ ਰਾਤ, ਹਾਲਾਂ ਉਹਨਾਂ ਨੇ ਕਈ ਫੀਲਿਆਂ ਤੋਂ ਆਪਣੇ ਕਿਸਮ ਦੇ ਉਹਦਾ ਵਿਰੋਧ ਕਰਾਉਣ ਦੀ ਕੋਸ਼ਿਸ਼ ਵੀ ਕੀਤੀ। ਜਿਹੜੇ ਇਸ ਦੇ ਮੁਖੀ ਆਗੂ ਨੇ ਉਹਨਾਂ ਦੀ ਕਰੈਕਟਰ ਅਸੈਸੀਨੇਸ਼ਨ ਵੀ ਕਰਵਾਉਣ ਦੀ ਕੋਸ਼ਿਸ਼ ਹੈ। ਲੇਕਿਨ ਇਹਦੇ ਬਾਵਜੂਦ ਕਿਉਂਕਿ ਸਿੱਖ ਕੌਮ ਜਿਸ ਨੇ ਹੁਣ ਦੇ ਦੌਰ 'ਚ ਵੀ 13 ਮਹੀਨੇ ਦੀ ਕਿਸਾਨ ਲਹਿਰ ਦੀ ਵਿਕਟਰੀ ਤੋਂ ਬਾਅਦ, ਔਰ ਇਸ ਵੇਲੇ ਦੁਨੀਆ ਭਰ 'ਚ, ਔਰ ਮੈਂ ਪਿੱਛੇ ਇੱਕ ਸੱਜਣ ਜਿਹੜੇ ਪੰਜਾਬ ਤੋਂ ਜਾ ਕੇ ਆਏ ਉਹਨਾਂ ਨੂੰ ਮੈਂ ਪੁੱਛਿਆ ਵੀ ਦੱਸੋ ਕੀ ਹਾਲ ਹੈ ਸਾਡੇ ਗੁਰੂਆਂ ਦੀ ਧਰਤੀ ਦਾ, ਸਾਨੂੰ ਤਾਂ ਜਿਹੜਾ ਉਹ ਅਲਵਿਦਾ ਕਿਹਾ 35 ਵਰੇ ਹੋ ਗਏ ਉਸ ਧਰਤੀ ਤੋਂ ਜਲਾਵਤਨੀ 'ਚ। ਤੇ ਉਹਨਾਂ ਨੇ ਹੋਰ ਵੀ ਗੱਲਾਂ ਪਰ ਉਹਨਾਂ ਨੇ ਕਿਹਾ ਜੀ ਅਵੇਅਰਨੈਸ ਲੈਵਲ ਬਹੁਤ ਹੈ ਵੀ ਉੱਥੇ ਭਾਵੇਂ ਲੋਕ ਕੁਝ ਜਿਹੜੇ ਨੇ ਕੁਝ ਨਾ ਵੀ ਕਰਦੇ ਹੋਣ, ਪਰ ਇਹ ਉਹਨਾਂ ਦੇ ਖਾਨੇ 'ਚ ਗੱਲ ਪੈ ਗਈ ਵੀ ਸਾਡੇ ਨਾਲ ਧੱਕਾ ਹੋ ਰਿਹਾ, ਪੰਜਾਬ ਨੂੰ ਉਜਾੜਿਆ ਜਾ ਰਿਹਾ, ਇਹ ਸਿੱਖਾਂ ਦੇ ਨਾਲ ਜਿਹੜੇ ਨੇ ਇਹ ਕਾਨੂੰਨ ਜਿਹੜਾ ਉਹ ਸਾਡੇ ਲਈ ਡਿਫਰੈਂਟ ਹੈ, ਮੈਜੋਰਟੀ ਲਈ ਡਿਫਰੈਂਟ ਹੈ। ਔਰ ਹਿੰਦੂ ਤਵੀ ਜਿਹੜੇ ਜਿੰਨੇ ਭੂਤਰੇ ਹੋਏ ਨੇ, ਸਿੱਖਾਂ ਦਾ ਜਿਹੜਾ ਤਬਕਾ ਬਹੁਤ ਡਵ ਲਾਈਕ ਸੀ, ਉਹਨਾਂ ਨੂੰ ਵੀ ਲੱਗਦਾ ਵੀ ਨਹੀਂ ਇਹਨਾਂ ਦੀ ਸਰਵਿਸ ਜ਼ਰੂਰੀ ਹੋ ਗਈ ਹੈ, ਇਸ ਤੋਂ ਬਿਨਾਂ ਗੱਲ ਬਣਨੀ ਨਹੀਂ। ਔਰ ਇੱਕ ਹਿੱਸਾ ਇਸ ਲੈਵਲ ਤੱਕ ਜਿਹੜੇ ਅੱਜ ਤੋਂ 34-35 ਸਾਲ ਪਹਿਲਾਂ ਇੱਕ ਡਿਫਰੈਂਟ ਵਿਊ ਰੱਖਦੇ ਸੀ, ਔਰ ਜਿਨ੍ਹਾਂ ਨੇ ਪੰਜਾਬ 'ਚ ਖੂਨ ਖਰਾਬਾ ਵੀ ਦੇਖਿਆ ਕਿ ਭਾਈ ਕਿਵੇਂ ਸਰਕਾਰੀ, ਉਹ ਵੀ ਕਹਿੰਦੇ ਨੇ ਜੀ ਜੋ ਮਰਜ਼ੀ ਹੋ ਜਾਏ, ਹੁਣ ਭਾਵੇਂ ਛੋਟਾ ਮਿਲੇ ਵੱਡਾ ਮਿਲੇ, ਆਪਣੇ ਘਰ ਤੋਂ ਬਿਨਾਂ ਸਾਡੀ ਗੱਲ ਬਣਨੀ ਨਹੀਂ ਹੈ। ਸੋ ਇਸ ਸਭ ਦੇ ਚਲਦੇ ਆ, ਕਿਉਂਕਿ ਹਕੂਮਤ ਜੇ ਆਮ ਲੋਕ ਜਿਹੜੇ ਜਾ ਕੇ ਪ੍ਰਭਾਵ ਲੈਂਦੇ ਨੇ, ਤੇ ਜਿਹੜੀਆਂ ਏਜੰਸੀਆਂ ਉਹਨਾਂ ਦੀਆਂ ਜਿਨ੍ਹਾਂ ਨੇ ਇੱਕ ਪੂਰਾ ਨੈਟਵਰਕ ਪੰਜਾਬ ਦੇ ਵਿੱਚ ਰੱਖਿਆ ਹੋਇਆ, ਉਹਨਾਂ ਨੂੰ ਵੀ ਪਤਾ ਹੈ ਵੀ ਪੰਜਾਬ ਦੀ ਤਾਸੀਰ ਇਸ ਵੇਲੇ ਕੀ ਹੈ, ਕੀ ਬਦਲ ਰਿਹਾ। ਔਰ ਪਿਛਲੇ ਦਿਨਾਂ 'ਚ ਹੁਣ ਇਹ ਜਦੋਂ ਈਵਨ ਕਿਸਾਨ ਮੋਰਚੇ ਵੇਲੇ ਵੀ ਇਹਨਾਂ ਨੇ ਸਿੱਖਾਂ ਦੀ ਡਿਵੀਜ਼ਨ ਦੇ ਲਈ, ਹੁਣ ਤਾਂ ਸਾਹਮਣੇ ਹੈ ਕਿ ਕਾਮਰੇਡਾਂ ਰਾਹੀਂ ਕਿਵੇਂ ਇੱਕ ਖੇਡ ਖੇਡਦੇ ਰਹੇ। ਇੱਕ ਪਾਸਾ ਉਹ ਨਰਿੰਦਰ ਤੋਮਰ ਹੋਏ ਐਗਰੀਕਲਚਰ ਮਿਨਿਸਟਰ, ਜਾਂ ਅਮਿਤ ਸ਼ਾਹ ਹੋਏ, ਉਹ ਉਹਨਾਂ ਨਾਲ ਰਲਿਆ ਹੋਇਆ ਸੀ। ਇੱਧਰ ਦੀਪ ਸਿੱਧੂ ਵਰਗਾ ਫਕੀਰ ਜਿਹੜਾ ਉਹ ਸਿੱਖ ਵਿਰਤਾਂਤ ਦੇ ਥੱਲੇ ਆਪਣੀ ਗੱਲ ਸੁਣਾ ਰਿਹਾ ਸੀ, ਜਿਹੜੀ ਪੰਥ ਪ੍ਰਸਤਾਂ ਨੂੰ ਸਮਝ ਆ ਰਹੀ ਸੀ। ਪਰ 26 ਜਨਵਰੀ ਦੇ ਘਟਨਾਕ੍ਰਮ ਤੋਂ ਬਾਅਦ ਕਿਵੇਂ ਸਾਰੇ ਖੁੱਲ੍ਹ ਕੇ ਸਿੱਖ ਵਿਰਤਾਂਤ ਦੇ ਅਗੇਂਸਟ ਖਲੋਤੇ, ਔਰ ਇਹਨਾਂ ਕਾਮਰੇਡਾਂ ਦੇ ਟੋਲਿਆਂ ਨੇ ਕਈਆਂ ਨੇ ਸੈਂਕੜਿਆਂ ਨਿਸ਼ਾਨ ਸਾਹਿਬ ਡਿਸਟਰੋਏ ਕੀਤੇ ਕਿ ਜੀ ਝੰਡੇ ਵੀ ਨਹੀਂ, ਉਹ ਕੋਈ ਜਕਾਰਾ ਨਾ ਲਾਓ, ਰਾਜੇਵਾ ਕੋਈ ਨਾ ਲਾਓ ਦੂਜੇ। ਹੁਣ ਤੁਸੀਂ ਦੇਖੋ ਵੀ ਖਮੀਰ ਦਾ ਬਦਲਣਾ ਕੀ ਹੁੰਦਾ। ਫਿਰ ਇਹਨਾਂ ਹੀ ਕਾਮਰੇਡਾਂ ਨੇ ਕਿਵੇਂ ਕੇਜਰੀਵਾਲ ਦੇ ਨਾਲ ਜਿਹੜੀ ਹੈ ਉਹ ਸਾਂਝ ਭਿਆਲੀ ਪਾਉਣ ਦੀ ਕੋਸ਼ਿਸ਼ ਕੀਤੀ। ਵੱਖਰੀ ਗੱਲ ਹੈ ਕਿ ਉਹ ਬਾਣੀਆਂ ਇਹਨਾਂ ਨੂੰ ਦਿਖੂ ਕੇ ਸਬਜ਼ ਬਾਗ ਮੁੜ ਕੇ ਇਹਨਾਂ ਨੂੰ ਜਿਹੜਾ ਉਹ ਆਲੂਆਂ ਦੀ ਟਰਾਲੀ ਦੇ ਥੱਲੇ ਹੀ ਸੁੱਟ ਕੇ ਚਲਾ ਗਿਆ। ਕੋਈ ਗੁਲਾਬ ਦਾ ਫੁੱਲ ਜਿਹੜਾ ਰਾਜੇਵਾਲ ਨੇ ਚੀਫ ਮਿਨਿਸਟਰ ਬਣਦੇ ਆਪਣੀ ਅਚਕਨ ਤੇ ਲਾਉਣਾ ਸੀ, ਉਹ ਤਾਂ ਉਹਨੂੰ ਨਸੀਬ ਨਹੀਂ ਹੋਇਆ। ਔਰ ਹੁਣ ਉਹੀ ਕਿਸਾਨੀ ਜਥੇਬੰਦੀਆਂ 30 ਨੇ 32 ਨੇ, ਉਹਨਾਂ ਉਹ ਗੁਰਾਹਾਂ ਵੀ ਹੈ ਉਹਦੇ 'ਚ, ਔਰ ਦੂਸਰਾ ਗਰੁੱਪ ਜਿਹੜਾ ਸਭ ਤੋਂ ਪਹਿਲਾਂ ਕਿਰਤੀ ਕਿਸਾਨ ਯੂਨੀਅਨ। ਹੁਣ ਇਹ ਕਿਰਤੀ ਕਿਸਾਨ ਯੂਨੀਅਨ ਇਹ ਹੈ ਜਿਨ੍ਹਾਂ ਦੇ 3 ਪ੍ਰੈਜ਼ੀਡੈਂਟ ਡਿਊਰਿੰਗ ਦਾ ਖਾਲਿਸਤਾਨ, ਜਦੋਂ ਕਿ 84 ਤੋਂ 94 ਤੱਕ ਹਥਿਆਰਬੰਦ ਸੰਘਰਸ਼ ਚੱਲ ਰਹੇ ਸੀ, ਸਰਕਾਰ ਦੀ ਪੱਖ ਤੋਂ ਆ ਕੇ ਸਿੰਘਾਂ ਦੇ ਵਿੱਚ ਵੱਜਦੇ ਸੀ। 3 ਪ੍ਰਧਾਨ ਇਹਨਾਂ ਦੇ ਮਾਰੇ ਹੋਏ ਨੇ ਉਸ ਪੀਰੀਅਡ 'ਚ, ਮਤਲਬ ਜਿਨ੍ਹਾਂ ਨੂੰ ਸਜ਼ਾ ਯਾਫਤਾ ਕੀਤਾ ਹੋਇਆ। ਹੁਣ ਇਹ ਉਹੀ ਗਰੁੱਪ ਕਿਰਤੀ ਕਿਸਾਨ ਯੂਨੀਅਨ ਵੀ, ਤੇ ਇੱਕ ਉਗਰਾਹਾਂ ਜਿਹਨੂੰ ਉੱਲੂ ਰਾਹਾਂ ਕਹਿੰਦੇ ਨੇ ਕਿ ਵੀ ਉਹ ਜਿਹੜਾ ਉਦੋਂ ਵੀ ਐਵੇਂ ਹੀ ਬੇਥਵੀਆਂ ਮਾਰ। ਹੁਣ ਇਹਨਾਂ ਨੇ ਯੂਨਾਈਟਿਡ ਰੈਜ਼ੋਲੂਸ਼ਨ ਕੀਤਾ ਕਿ ਜੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਹਮਾਇਤ ਕਰਦੇ ਹਾਂ, ਉਹਨਾਂ 'ਚ ਆ ਕੇ ਖਲੋਤੇ ਵੀ ਨੇ। ਹੁਣ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਵੀ ਇਹ ਜਿਹੜੀ ਸਿੱਖਾਂ 'ਚ ਅਸੀਂ ਕਾਮਰੇਡ ਵਰਸਸ ਦੂਜੇ ਜਾਂ ਇਹ ਕੀਤਾ ਸੀ, ਇਹ ਤਾਂ ਕਿਸੇ ਹੋਰ ਪਾਸ। ਹੁਣ ਅੱਜ ਇਹਨਾਂ ਦੀ ਨਿਊਜ਼ 18 ਦੀ ਨਿਊਜ਼ 16 ਹੈ 18 ਹੈ ਨਿਊਜ਼ 18, ਉਹਨਾਂ ਦੀ ਮੇਨ ਖਬਰ ਹੈ ਸਿਕਿਉਰਿਟੀ ਏਜੰਸੀਜ਼ ਫੀਅਰ ਪ੍ਰੋ ਖਾਲਿਸਤਾਨ ਇਨਫਲੂਐਂਸ ਐਜ਼ ਫਾਰਮਰ ਯੂਨੀਅਨਸ ਬੈਕ ਬੰਦੀ ਸਿੰਘ ਪ੍ਰੋਟੈਸਟ। ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਤਾਂ ਨਜ਼ਰ ਆ ਰਿਹਾ ਵੀ ਇਹ ਤਾਂ ਕਾਮਰੇਡ ਵੀ ਉਧਰ ਜਾ ਵੜੇ, ਇਹ ਤਾਂ ਖਾਲਿਸਤਾਨ ਨੈਰੇਟਿਵ ਬਣ ਰਿਹਾ।
ਉਹਨੇ ਕਿਹਾ ਵਿਦ ਦਾ ਪ੍ਰੋਟੈਸਟ ਓਵਰ ਦਾ ਰਿਲੀਜ਼ ਆਫ ਬੰਦੀ ਸਿੰਘਸ ਐਸਕੇਲੇਟਿੰਗ ਕਿ ਮਤਲਬ ਉਹਨੂੰ ਹਮਾਇਤ ਮਿਲ ਰਹੀ ਹੈ security agencies are worried over farmer union lending support to pro Khalistan radicals spearheading the protests ਔਰ ਇਹ ਸਾਰੇ ਜੋ ਖੁਦ ਮੰਨਦੇ ਨੇ ਕਿ ਜਿਹੜੀ ਕਿਰਤੀ ਕਿਸਾਨ ਯੂਨੀਅਨ ਹੈ the first to send its members for the ongoing protest on the Chandigarh Punjab border was the Kirti Kisan Union which has suffered the most at the hands of Khalistanis with 3 of its presidents shot dead during the days of militancy ਜਿਨ੍ਹਾਂ ਦੇ 3 ਆਗੂ ਇਹਨਾਂ ਦੇ ਕਹਿਣ ਮੁਤਾਬਕ ਮੈਨੂੰ ਨਹੀਂ ਪਤਾ ਹੈ ਕਿ ਇਹੀ ਜਾਣਕਾਰੀ ਹੈ ਇਹਨਾਂ ਦੀ ਕਿ ਖਾਲਿਸਤਾਨੀਆਂ ਨੇ ਮਾਰੇ ਉਹ ਵੀ ਨਾਲ ਆ ਕੇ ਲੱਗ ਗਏ ਨੇ ਫਿਰ ਉਹਨੇ ਕਿਹਾ ਕਿ ਭਾਈ ਕੱਲਾ ਇਹੀ ਨਹੀਂ ਹੈ ਕਿ ਵੀ ਈਵਨ ਉਗਰਾਹਾਂ ਜਿਹੜਾ BKU ਉਗਰਾਹ had initially decided to stay away from the protest but recently decided to support albeit with a condition that it's ਉਹਨਾਂ ਨੇ ਕਿਹਾ ਜੀ ਅਸੀਂ ਸਿੱਖ ਬੰਦੀ ਸਿੰਘਾਂ ਦੇ ਵੀ ਬਾਕੀ ਵੀ ਟ੍ਰਾਈਬਲ ਸ਼ਡਿਊਲ ਕਾਸਟ ਅਸੀਂ ਵੀ ਚਾਹੁੰਦੇ ਹਾਂ ਜਿਨ੍ਹਾਂ ਨੇ ਆਪਣੀਆਂ ਟਰਮਸ ਪੂਰੀਆਂ ਕਰ ਲਈਆਂ ਉਹ ਬਿਲਕੁਲ ਛੱਡੇ ਜਾਣੇ ਚਾਹੀਦੇ ਨੇ ਔਰ ਮੈਂ ਤਾਂ ਇਹ ਸਮਝਦਾ ਹਾਂ ਕਿ ਵਾਂਸ ਇਹ ਫੋਕਸ ਬੰਦੀ ਸਿੰਘਾਂ ਤੇ ਜਦੋਂ ਹੋ ਜਾਂਦੇ ਨੇ ਸਾਨੂੰ ਉਹਨਾਂ ਦੀ ਰਿਲੀਜ਼ ਲਈ ਵੀ ਜਾ ਕੇ ਉਹਨਾਂ ਦੀਆਂ ਸਟੇਟਾਂ ਦੀਆਂ ਬਰੂਹਾਂ ਤੇ ਵੀ ਬਹਿਣਾ ਚਾਹੀਦਾ ਇਹ ਕੋਈ ਨਹੀਂ ਹੈ ਪਰ ਹੁਣ ਇਹ ਜਿਹੜਾ ਸਾਰਾ ਇਹਨਾਂ ਨੂੰ ਇਹ ਲੱਗ ਰਿਹਾ ਕਿ ਬਈ ਇਹ ਨਾ ਹੋਏ ਸਿਕਿਉਰਿਟੀ ਏਜੰਸੀਜ਼ ਫੀਅਰ that despite farmers union claiming support for a just cause, the protests are turning into a breeding ground for radical elements. ਹੁਣ ਇਹਨਾਂ ਨੂੰ breeding ground ਨਜ਼ਰ ਆ ਰਹੀ ਹੈ ਇੱਥੇ ਸਰਵੇਲੈਂਸ ਕੈਮਰੇ ਉਹਨਾਂ ਨੇ ਲੈ ਆਂਦੇ ਨੇ ਔਰ 6 ਕੇ ਕਿੰਨੇ ਟਰੈਕਟਰ ਜਿਹੜੇ ਕਿ ਬਿਲਕੁਲ ਬਖਤਰਬੰਦ ਗੱਡੀਆਂ ਵਰਗੇ ਨੇ ਉਹ ਲੈ ਆਂਦੇ ਨੇ ਸੋ ਮੈਂ ਇਹ ਸਮਝਦਾ ਵੀ ਇਹ ਸਾਡੀ ਸਟਰੈਂਥ ਹੈ ਜਿਹੜੇ ਲੋਕ ਇਹ ਕਹਿੰਦੇ ਨੇ ਜੀ ਇਹ ਪ੍ਰੋਟੈਸਟ ਦਾ ਕੀ ਫਾਇਦਾ ਇਹਦੇ ਚੋਂ ਕੀ ਨਿਕਲਣਾ ਹੈ ਜਾਂ ਜਿਹੜੇ ਇਸ ਦੇ ਨਾਲ ਕੋਈ ਹੋਰ ਆਪਣੇ ਜਿਨ੍ਹਾਂ ਦੇ ਹਿੱਤ ਜੁੜੇ ਹੋਏ ਨੇ ਔਰ ਅੱਜ ਹੀ ਮੇਰੀ ਬਾਲਟੀਮੋਰ ਇੱਕ ਵੀਰ ਨਾਲ ਗੱਲ ਹੋ ਰਹੀ ਸੀ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਸਾਰਾ ਹੁੰਦਾ ਹੈ ਇਹ ਜਿਹੜਾ ਲੋਕਾਂ ਦੇ ਅੰਦਰ ਪੈਂਟ ਅਪ ਵੋਲਕੈਨੋ ਹੁੰਦਾ ਹੈ ਉਸ ਦਾ ਇਜ਼ਹਾਰ ਵੀ ਹੁੰਦਾ ਹੈ ਬਾਕੀ ਕਿਸੇ ਨੇ ਕਿਸੇ ਨੂੰ ਨਹੀਂ ਰੋਕਿਆ ਕਿ ਕੋਈ ਡਾਇਰੈਕਟ ਸਿੱਧਾ ਸੰਘਰਸ਼ ਖਾਲਿਸਤਾਨ ਦੇ ਲਈ ਵੀ ਸ਼ੁਰੂ ਹੋਏਗਾ ਏਜੰਸੀਆਂ ਤਾਂ ਸਮਝਦੀਆਂ ਨੇ ਵੀ ਗੱਲ ਉਧਰ ਨੂੰ ਜਾ ਰਹੀ ਹੈ ਤੇ ਜੇ ਆਪਣਿਆਂ ਨੂੰ ਇਹ ਲੱਗਣ ਲੱਗ ਜਾਏ ਕਿ ਜੇ ਇਹਦੇ ਚੋਂ A ਦੀ ਚੜ੍ਹਤ ਨਾ ਹੋ ਜਾਏ B ਦੀ ਚੜ੍ਹਤ ਨਾ ਹੋ ਜਾਏ ਤਾਂ ਫਿਰ ਤਾਂ ਇੱਦਾਂ ਦੇ ਲੋਕਾਂ ਬਾਰੇ ਤਾਂ ਇਹੀ ਕਹਿਣਾ ਬਣਦਾ ਹੈ ਕਿ ਭਾਈ ਜਿਹੜੀ ਕਿ ਵੀ ਫਫੋਲੇ ਜਲ ਉਠੇ सीने की आग से इस घर को आग लग गई घर के चिराग से ਹੁਣ ਜੇ ਆਪਣੇ ਹੀ ਚਿਰਾਗ ਜਿਹੜਾ ਘਰ ਜਿਹਨੇ ਰੋਸ਼ਨੀ ਦੇਣੀ ਹੈ ਉਹ ਸਾੜਨ ਤੇ ਆ ਜਾਏ ਫਿਰ ਤਾਂ ਵੱਖਰੀ ਗੱਲ ਹੈ ਪਰ ਅਸੀਂ ਸਮਝਦੇ ਹਾਂ ਵੀ ਇਹ ਕੌਮੀ ਇਨਸਾਫ ਮੋਰਚਾ ਇਸ ਵੇਲੇ ਸਿੱਖ ਕੌਮ ਦੀ ਸਟਰੈਂਥ ਬਣ ਕੇ ਉੱਭਰ ਰਿਹਾ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।